ਓਏ ਹੋਏ ਉਹਨਾਂ ਦਾ ਸਿਰ ਜ਼ਖਮੀ ਹੋਇਆ ਸੀ ਹੈ ਇਦਾਂ ਹੀ ਸੀ ਇਹ ਜੀ ਹੁਣ ਦੋਸਤ ਅਸੀਂ ਲੱਗੇ ਇਹਨਾਂ ਨੂੰ ਦਫਨਾਉਣ। ਪਤਾ ਨਹੀਂ ਯਾਰ ਕੀ ਹੋਇਆ, ਅਚਾਨਕ ਬਸ ਪਤਾ ਨਹੀਂ ਲੱਗਾ। ਮਤਲਬ ਤੇ ਬੜੀ ਖੁਸ਼ੀ ਸੀ, ਦਿਨ ਦਾ ਇਖਤਤਾਮ ਹੋਇਆ, ਉਹ ਖੁਸ਼ੀ ਗਮ 'ਚ ਬਦਲ ਗਈ। ਅੱਲਾਹ ਪਾਕ ਦੀ ਲਓ ਜੀ ਵੀਰੋ, ਧੁੰਦ ਚੈੱਕ ਕਰੋ, ਬਾਕੀ ਸਾਰੀਆਂ ਗੱਲਾਂ ਛੱਡੋ ਭਾਈ। ਸਲਾਮ ਅਲੈਕਮ ਬਾਬਾ ਜੀ। ਠੰਡ ਹੀ ਠੰਡ, ਕੀ ਹੁੰਦੀ ਹੈ ਠੰਡ ਦੇ ਦਿਨ ਵੀ ਥੋੜੇ ਰਹਿ ਗਏ, ਠੰਡ ਚਲੀ ਗਈ ਤਾਂ ਮੁੜ ਕੇ ਡੀਕਣਾ ਠੰਡ ਨੂੰ ਭਾਈ। ਅੱਲਾ ਖੈਰ ਕਰੇ। ਅਸੀਂ ਹੁਣ ਜਨਾਬ ਮੇਰੇ 'ਤੇ ਪਹੁੰਚਣੇ ਵਾਲੇ ਹਾਂ, ਤੇ ਮੈਨੂੰ ਜਿਹੜੀ ਇਹ ਜਮਨ ਹੋਣਾ ਨਿਊਜ਼ ਸੁਣਾਈ ਹੈ, ਤੇ ਮੈਂ ਤਾਂ ਸੁਣ ਕੇ ਦੁੱਗਣਾ ਖੁਸ਼ ਹੋ ਗਿਆ ਭਾਈ। ਅਰਸਲਾਨ ਭਾਈ ਰਾਤੀ ਬਿਜਲੀ ਨੇ ਬੱਚੇ ਦੇ ਦਿੱਤੇ, ਹੁਣ ਕਿੰਨੇ ਦਿੱਤੇ, ਕੀ ਹੋਇਆ ਉਧਰ ਜਾ ਕੇ ਦੇਖਦੇ ਹਾਂ। ਪਤਾ ਨਹੀਂ ਤੇ ਡੇਰੇ ਤੇ ਹੋਣਾ ਨਹੀਂ, ਇਸ ਟਾਈਮ ਨਹੀਂ ਉਮੀਦ ਤਾਂ ਬੜੀ ਤੁਹਾਨੂੰ ਹੋਊਗਾ। ਚੱਲਿਆ ਜਨਾਬ ਪਹੁੰਚ ਕੇ, ਅੱਲਾ ਕਰੇ ਤੁਹਾਨੂੰ ਖੁਸ਼ਖਬਰੀ ਸੁਣਾਉਣਾ ਹੀ ਬਣਿਆ ਕੀ ਹੈ। ਲੱਗਦਾ ਰਾਜ ਤਾਲਾ ਤੇ ਨਹੀਂ ਲੱਗਾ ਹੋਇਆ, ਕੁੰਡੀ ਲੱਗੀ, ਮਗਰ ਬਾਹਰੋਂ ਕੁੰਡੀ ਕਿਹਨੇ ਲਾ ਦਿੱਤੀ ਯਾਰ। ਉਹ ਕੋਈ ਹੈਗਾ ਘਰ? ਉਹ ਮਾਸ਼ਾਅੱਲਾ ਜੀ ਮਾਸ਼ਾਅੱਲਾ, ਦੁਗਣੀਆਂ ਖੁਸ਼ੀਆਂ ਹੋ ਗਈਆਂ ਭਾਈ ਜੀ, ਮਾਸ਼ਾਅੱਲਾ। ਲਾਓ ਜੀ ਦੱਸੋ, ਇੱਧਰ ਤੇ ਬਾਬੇ ਕੱਪੜਾ ਕੱਪੜੀ ਹੋਏ ਪਏ ਆ। ਅੱਜ ਤੇ ਫੈਸਲ ਸਾਹਿਬ ਟਰੋਜ਼ਰ ਮਾਰ ਕੇ ਵੇਖੋ, ਬਾਲਣ ਚੱਲਣ ਮਾਰ। ਅਸਲਾਮ ਅਲੈਕੁਮ ਭਾਜੀ, ਮੁਬਾਰਕ ਹੋਵੇ ਤੁਹਾਨੂੰ ਭਾਈ। ਤੋਂ ਮੁਬਾਰਕ ਸਾਲ ਤੇ ਡਬਲ ਮੁਬਾਰਕਾਂ ਹੋ ਗਈਆਂ ਭਾਈ। ਸਲਾਮ ਅਲੈਕੁਮ। ਤਲਾ ਭਾਈ ਤੁਸੀਂ ਵੀ ਇੱਥੇ ਰਾਤ ਦੇ? ਚਲੋ ਮਾਸ਼ਾਅੱਲਾ ਜੀ ਮਾਸ਼ਾਅੱਲਾ। ਕੀ ਹੋ ਰਿਹਾ ਫੈਸਲ ਸਾਹਿਬ ਹੁਣ? ਮੈਂ ਕਹਿੰਦਾ ਰਾਤ ਨੂੰ ਗਲਾ ਦੀ ਲੱਗਦਾ ਰਾਤ ਸੁੱਤਾ ਕੋਈ ਨਹੀਂ, ਤੇਰੀ ਅੱਖਾਂ ਲੱਤ ਰਹੀਆਂ ਨਾ। ਸੁੱਤਾ ਉਸ ਤੋਂ ਪਹਿਲੇ ਦਿਨ ਨਹੀਂ ਸੁੱਤਾ। ਮੈਂ ਕਿਹਾ ਤੇਰੀ ਅੱਖਾਂ ਜਿਹੜੀਆਂ ਨੇ ਸੁੱਜੀਆਂ ਪਈਆਂ ਬੁੱਲ। ਇਹ ਲਮਹਾਤ ਇੰਜ ਨੇ ਮਤਲਬ ਨੀਂਦ ਨਹੀਂ ਆਉਂਦੀ ਰਾਤ, ਬੋਲਾ ਬੇਚੈਨ ਰਹਿੰਦਾ। ਚਲੋ ਮਾਸ਼ਾਅੱਲਾ। ਗਿੱਲਾ ਬਾਲਣ ਪਾਲੀਆਂ ਉਧਰੋਂ ਫੜ ਲਿਆਉਣਾ ਸੁੱਕਾ ਬਲ ਜਾਣਾ ਹੈ। ਬਲ ਜਾਣਾ ਉਹ ਕੀ ਕਹਿੰਦੇ ਨੇ ਪੰਜਾਬੀ ਦੀ ਕਹਾਵਤ ਆ, ਰੰਨ ਚੰਗੀ ਵੀ ਲੜੇ ਤੇ ਟਾਲੀ ਗਿੱਲੀ ਵੀ ਬਲੇ। ਮਗਰ ਇਹ ਟਾਲੀ ਨਹੀਂ ਹੈਗੀ, ਇੱਕ ਵਾਰੀ ਫੇਰ ਸੁਣ ਲਓ। ਪੰਜਾਬੀ ਦੀ ਕਹਾਵਤ ਕਹਿੰਦੇ ਨੇ, ਰੰਨ ਚੰਗੀ ਵੀ ਲੜੇ ਤੇ ਟਾਲੀ ਗਿੱਲੀ ਵੀ ਬਲੇ। ਸਮਝ ਗਏ ਜਿਹੜੇ ਸਮਝਣ ਵਾਲੇ ਸਮਝ ਗਏ ਹੋਣੇ, ਜਿਹੜੇ ਮੰਮੀ ਡੈਡੀ ਉਹਨਾਂ ਸਮਝ ਨਹੀਂ ਲੱਗੀ ਹੋਣੀ। ਲੋ ਜੀ ਵੇਖੋ, ਲਾਈਟ ਸ਼ਾਈਟ ਚੱਲ ਰਹੀ ਹੈ ਤੇ ਵੇਖਣ ਲੱਗੇ ਆ ਜੀ। ਅੱਲਾ ਖੈਰ ਕਰੇ ਯਾ ਮੇਰਾ ਮਾਲਕਾ, ਕਰਮ ਕਰੀ। ਬਿਸਮਿਲ੍ਲਾ ਜੀ ਬਿਸਮਿਲ੍ਲਾ। ਉਹ ਡੱਬਾ ਖੜੱਬਾ ਮੈਨੂੰ ਮੋਬਾਈਲ 'ਚ ਨਜ਼ਰ ਆਇਆ ਜੇ, ਇਧਰੋਂ ਬਲਬ ਦੀ ਰੋਸ਼ਨੀ ਬੜੀ। ਹੁਣ ਚੱਲੀ ਤਾਰ 'ਚ ਨੋ ਜੀ ਮਾਸ਼ਾਅੱਲਾ। ਬਿਜਲੀ ਤੇ ਬੈਠੀ ਗੋਦੀ ਉਹ ਲੈ ਕੇ ਮਾਂ ਬਣ ਗਈ ਯਾਰ। ਇਹਨਾਂ ਜ਼ਿਆਦਾ ਖੁਸ਼ੀ ਤੇ ਮੈਨੂੰ ਹੁੰਦੀ ਪਈ ਆ। ਹਕੀਕਤ ਵਾਲੀ ਗੱਲ ਆ ਯਾਰ। ਲੋ ਜੀ ਮਾਸ਼ਾਅੱਲਾ, ਡੱਬ ਖੜੱਬੇ ਲੈ ਕੇ ਪਈ ਆ ਹੈ ਬਿਜਲੀਏ। माशाल्लाह जी देखो है। ओए होए क्या बात है, ब्राउन बच्चा भी है, क्या बात है। मतलब देखिए कि कोई नहीं है, देखिए लै वैसे तो बढ़िया जी देख रहे हैं। फिर हले बैठी बड़े आराम दे नाल। जब ठीक है फैसल कोई नहीं बाबा, सिर्फ फटी ला के बंद कर दी, जगह काफ़ी है। जो थोड़े वड्डे होणगे ना बच्चे, फिर आप कढ़ लवांगे इत्थों। हीट भी सही है, बच्चों नूं सही है इत्थे, जबरदस्त आ। लो जी वीरो, आ झोटा सी ठीक है, अली भाई होने दे। अली भाई असीं ते तुहाडे नाल माजरत कर ली सी भाई, ठीक है। ते यार नुकसान हो गया बच्चा, होया की सीगा? ਅਸੀਂ ਭਾਜੀ ਕੱਲ ਤੂੜੀ ਲੈ ਕੇ ਆ ਰਹੇ ਸੀਗੇ, ਤੇ ਭਾਈ ਹੁਣੇ ਕੁੱਤੇ ਨੂੰ ਸੈਰ ਕਰਵਾ ਰਹੇ ਸੀਗੇ, ਤੇ ਕੁੱਤਾ ਯਕਦਮ ਝੋਟੇ ਨੂੰ ਪੈ ਗਿਆ। ਉਹ ਮੇਰੇ ਖਿਆਲ ਪੱਲੀ ਸਾਈਡ ਦੇ ਝਰੀਟ ਵੀ ਲੱਗੀ ਹੋਈ ਸੀ ਹਨਾ। ਤੇ ਹਾਂਜੀ, ਝੋਟੇ ਹੁਣੀ ਹੋਏ ਭੱਜ ਪਏ, ਤੇ ਬਾਬੇ ਹੁਣੀ ਤੇ ਬੈਠੇ ਸੀਗੇ, ਤੇ ਬਾਬੇ ਹੁਣੀ ਡਿੱਗ ਪਏ ਉੱਤੋਂ। ਬਾਬਾ ਜੀ ਫੇਰ ਇੱਕ ਵਾਰੀ ਮਾਜਰਤ ਕਰਦੇ ਆ ਤੁਹਾਡੇ ਕੋਲੋਂ, ਦਿਲ 'ਚ ਨਹੀਂ ਰੱਖਣੀ ਮੇਰਾ ਬਾਬਾ ਹੈ। ਉਂਝ ਭਾਵੇਂ ਸਾਨੂੰ ਮਾਰ ਲਾ, ਗਾਲਾਂ ਕੱਢ ਲਾ, ਦਿਲ 'ਚ ਨਾ ਰੱਖੀ ਬਸ। ਆਹੋ ਮੈਂ ਦੱਸਿਆ, ਮੈਂ ਯਾਰ ਜੇ ਗਵਾਂਢ ਬੰਦੇ ਸਾਡੇ ਤੋਂ ਤੰਗ ਹੋਣ ਤੇ ਕੋਈ ਨਹੀਂ, ਫਿਰ ਸਾਡਾ ਇੱਥੇ ਫਾਇਦਾ। ਉਹ ਆ ਨਹੀਂ ਗਿਆ, ਨਹੀਂ ਅੰਦਰ ਚਲਾ ਗਿਆ। ਕੱਢ ਲਾ ਬਾਬਾ ਕੱਢ ਲਾ। ਇੱਥੇ ਅੱਗੇ ਟਰੈਕਟਰ ਬੰਦ ਸੀਗਾ, ਮੁੰਡੇ ਵਿਚਾਰੇ ਖਪਣ ਲੱਗੇ ਹੋਏ, ਇਹਨਾਂ ਨੇ ਮਸਾਂ ਕਿਤੇ ਟਰੈਕਟਰ ਕੱਢਿਆ। ਐਂ ਤਾਂ ਬੜਾ ਸਾਡੇ ਇੱਕ ਪੂਰੇ ਪਿੰਡ 'ਚ ਮੇਰੇ ਖਿਆਲ ਆਹੀ ਤੇ ਇੱਕ ਝੋਟਾ ਰਹਿ ਗਿਆ, ਬਾਕੀ ਤੇ ਝੋਟਾ ਕੋਈ ਨਹੀਂ। ਨਾਂ ਦਾ ਰੱਖਿਆ ਬਬਲੂ। ਬਬਲੂ ਤਾਂ ਅਗਲੇ ਦਿਹਾੜੇ ਸੀ ਮੱਝ ਵੀ ਕ੍ਰਾਸ ਕਰਾਈ, ਮੈਂ ਤੁਹਾਨੂੰ ਵੀ ਵੀਡੀਓ ਵਿਖਾਉਣਾ। ਉਹਦੇ ਨਾਲ ਮਾਲੀ ਭਾਈ ਦੀ ਵੀ ਵੀਡੀਓ ਬਣਾਈ ਸੀ, ਇਹਨੇ ਬੜੇ ਚਾਵਾਂ ਨਾਲ ਸਗੋਂ ਝੋਟਾ ਲਿਆ ਵਾ। ਆਹ ਦੇਖੋ ਆਹ ਜਗ੍ਹਾ ਤੇ ਖਰਾਸ਼ ਲੱਗੀ ਹੋਈ ਹੈ, ਆ ਜਿੱਥੇ ਮੇਰੀ ਉਂਗਲ ਹੈ ਨਾ, ਉਹ ਵਾਈਟ ਜਿਹਾ ਉਸ ਜਗ੍ਹਾ ਤੇ ਖਰਾਸ਼ ਲੱਗੀ ਸੀ ਜੀ। ਮਾਸ਼ਾਅੱਲਾ ਜੀ, ਸਾਡੇ ਭਰਾ ਨੂੰ ਪਤਾ ਲੱਗ ਗਿਆ ਜੀ ਕਿ ਅਰਸਲਾਨ ਭਾਈ ਹੁਣਾਂ ਗੱਡੀ ਲੈ ਲਈ ਹੈ, ਤੇ ਸਵੇਰੇ ਜਨਾਬ ਪਹੁੰਚ ਆਏ ਨੇ ਤੱਤੇ ਤਾਂ ਹੈ। ਚਾਹਤ ਸੀ ਨਾ ਜਿਹੜੀ ਉਹ ਟੈਨਸ਼ਨ ਸੀ, ਉਹਨੇ ਰਹਿਣ ਨਹੀਂ ਦਿੱਤਾ। ਅੱਲਾ ਦੀ ਕਸਮ, ਮੈਂ ਸਟੇਟਸ ਵੇਖ ਕੇ ਸਿੱਧਾ ਗੱਡੀ ਲੈ ਕੇ ਮੈਂ। ਅੱਛਾ ਇਹ ਦੱਸ ਕਹਿੰਦਾ ਲਾਇਆ ਜ਼ਿੰਦਗੀ ਸਟੇਟਸ ਅੱਜ ਆ ਗਈ। ਆਹੋ ਉਹ ਮੈਂ ਵੇਖਣ ਮੈਂ ਸੁੱਤਾ ਉੱਠਿਆ ਤੇ ਮੈਂ ਕਿਹਾ ਯਾਰ ਸਟੇਟਸ ਅਰਸਲਾਨ ਭਾਈ ਨੇ ਲਾਇਆ, ਤੇ ਅਰਸਲਾਨ ਭਾਈ ਸਟੇਟਸ ਨਹੀਂ ਨਾ ਲਾਉਂਦੇ WhatsApp ਦੇ ਉੱਤੇ ਆਪਣੇ, ਇਦਾਂ ਹੀ ਹੈ। ਤੇ ਮੈਂ ਵੇਖਿਆ ਤੇ ਫਿਰ ਮੈਂ ਨਾ ਵਾਇਸ ਕਰਨ ਲੱਗਾ ਕਿ ਯਾਰ ਬੜੀ ਮੁਬਾਰਕ। ਮੈਂ ਯਾਰ ਏਦਾਂ ਬੰਦਾ ਅੱਛਾ ਨਹੀਂ ਲੱਗਦਾ ਕਿ ਜਾ ਕੇ ਜਿਹੜੀ ਮਤਲਬ ਮੁਬਾਰਕਬਾਦ ਦੇਣ ਦਾ ਮਜ਼ਾ ਨਾ, ਉਹ ਫਿਰ ਇੱਕ ਅਲੱਗ ਇੰਪ੍ਰੈਸ਼ਨ ਬਣਦਾ। ਬੜੀ ਖੁਸ਼ੀ ਹੋਈ ਜਨਾਬ। ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਇਹ ਹੰਡਾਣਾ ਨਸੀਬ ਕਰੇ, ਚਲਾਣੀ ਨਸੀਬ ਕਰੇ। ਆਮੀਨ। ਹੁਣ ਮੈਂ ਦੱਸ ਦਵਾਂ ਜ਼ੈਨ ਸਾਹਿਬ ਆ ਕੇ ਉਹ ਨਹੀਂ ਰਹੇ ਨੇ ਦਿਨਾਂ ਤੋਂ। ਦੱਸ ਦਵਾਂ ਅੱਬੂ ਵਾਲੀ ਗੱਲ ਦੱਸਦਾ।
ਦੋਸਤੋ ਸਭ ਤੋਂ ਪਹਿਲੇ ਤੁਸੀਂ ਦੁਆ ਕਰਨੀ ਹੈ ਕਿ ਜ਼ੈਨ ਸਾਹਿਬ ਦੇ ਅੱਬੂ ਦਾ ਇੱਕ ਛੋਟਾ ਜਿਹਾ ਐਕਸੀਡੈਂਟ ਹੋਇਆ, ਠੀਕ ਹੈ, ਛੋਟਾ ਜਿਹਾ ਹੈ ਕਿ ਉਹਨਾਂ ਦੀ ਲੱਤ ਤੇ ਸੱਟ ਲੱਗ ਗਈ ਹੈ, ਜਿਹੜੀ ਹੱਡੀ ਉਹਨਾਂ ਦੀ ਫ੍ਰੈਕਚਰ ਹੋ ਗਈ ਹੈ। ਤੇ ਉਸ ਕਰਕੇ ਫਿਰ ਅੱਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਆਪਰੇਟ ਵਗੈਰਾ ਕਰਵਾ ਲਿਆ। ਤੇ ਜ਼ੈਨ ਉਧਰ ਹੀ ਮਸਰੂਫ ਸੀ ਨੇ ਦਿਨ ਦੇ ਉੱਤੋਂ ਵਾਲਿਦ ਸਾਹਿਬ ਦੀ ਖਿਦਮਤ ਦੇ ਵਿੱਚ, ਕਿਉਂਕਿ ਮਾਂ ਪਿਓ ਸਾਰਿਆਂ ਤੋਂ ਪਹਿਲੇ ਨੇ, ਬਾਕੀ ਕੰਮ ਕਾਰੋਬਾਰ ਜ਼ੈਨ ਸਾਹਿਬ ਸਾਰੇ ਬਾਅਦ ਚ ਨੇ, ਠੀਕ ਹੈ, ਇਸੇ ਤਰ੍ਹਾਂ ਹੀ ਹੈ ਜੀ। ਹਾਂਜੀ, ਤੇ ਬਾਕੀ ਅੱਲਾ ਪਾਕ ਦੁਆ ਕਰਿਓ, ਅੱਲਾ ਪਾਕ ਉਹਨਾਂ ਨੂੰ ਤੰਦਰੁਸਤੀ ਦੇਵੇ। ਹੁਣ ਜ਼ੈਨ ਸਾਹਿਬ ਸਾਹਮਣੇ ਰਾਤੀ ਦਰ ਆਂਟੀ ਕੇ ਘਰ ਖੜੀ ਕੀਤੀ ਸੀ ਗੱਡੀ, ਹੁਣ ਜ਼ੈਨ ਸਾਹਿਬ ਲੱਗੇ ਨੇ ਬਾਹਰ ਕਰਨ ਆਪਣੇ ਹੱਥਾਂ ਦੇ ਨਾਲ। ਲੈ ਆਓ ਜ਼ੈਨ ਸਾਹਿਬ ਬਾਹਰ, ਹੁਣ ਇਹਨੂੰ ਕਰੋ ਸਾਈਡ ਤੇ। ਉਧਰ ਟਰੈਕਟਰ ਲੱਗਾ ਆ, ਜੋ ਕੰਮ ਕਰ ਦੇਣ ਤੇ ਆਹੀ ਧਕਾ ਕੇ ਸਾਡੀ ਸਾਈਡ ਤੇ ਕਰਾ ਦਿੰਨੇ ਆਰਾਮ ਨਾਲ। ਲਓ ਜੀ ਮਾਸ਼ਾਅੱਲਾ ਜੀ, ਵੇਖੋ ਹੈ ਕਿਆ ਖੂਬਸੂਰਤੀ ਹੈ ਬਾਈ। ਲਓ ਜੀ ਜ਼ੈਨ ਸਾਹਿਬ ਹੁਣ ਲੱਗੇ ਜੀ ਬਿਸਮਿਲ੍ਲਾ ਪੜ੍ਹ ਕੇ ਨੂੰ ਬਾਹਰ ਕੱਢਣ, ਕਿਉਂਕਿ ਮੈਨੂੰ ਹਲਾਈਡੀ ਸੌਖੀ ਜ਼ਰੋ ਮੇਰਾ ਚਲਾਉਣੀ ਵੀ ਨਹੀਂ ਆਉਂਦੀ, ਮੇਰਾ ਅਜੇ ਇੱਥੇ ਹੱਥ ਸੈੱਟ ਨਹੀਂ ਹੈਗਾ, ਕਿਉਂਕਿ ਵੱਡੀ ਗੱਡੀ ਹੈ ਤਾਂ ਥੋੜਾ ਜਿਹਾ ਨਾ ਮੈਨੂੰ ਪੈਰਾਂ ਸ਼ਰਨ ਫਰਕ ਲੱਗਾ। ਹੱਥ ਇਧਰ ਆ ਜਾ, ਸਾਈਡ ਤੇ ਜ਼ੈਨ ਜਨਾਬ ਮਾਸ਼ਾਅੱਲਾ ਲੱਗਾ ਜੀ ਕੱਢਣ। ਅਜੇ ਰਾਤ ਬਾਹਰ ਖੜੀ ਕਰਨ ਨਾਲੋਂ ਨਾ ਬਿਹਤਰ ਇਹ ਕਿੱਥੇ ਖੜੀ ਕਰਦੀ। ਹੁਣ ਮੈਂ ਇੱਥੇ ਲੱਗਾ ਕਰਵਾਉਣ ਮਿੱਟੀ ਛਿੱਟੀ ਜਿਹੜੀ ਹੈ ਨਾ ਆ ਸਾਰੀ ਪੱਧਰੀ ਕਰਵਾ ਕੇ ਆ ਢੇਰੀ ਸਟਾਨਾ, ਬਲਕਿ ਉਹ ਪਲਾਟ ਸਾਫ਼ ਕਰ ਰਿਹਾ ਟਰੈਕਟਰ ਵਾਲਾ, ਵੇਖੋ ਸਾਹਮਣੇ ਲੱਗਾ ਆ। ਉਹਨੂੰ ਮੈਂ ਕਹਿਣ ਲੱਗਾ ਕਿ ਭਾਈ ਟਰੈਕਟਰ ਛੱਡ ਕੇ ਮਿੱਟੀ ਛੱਡ ਦੇ ਤੇ ਥੋੜਾ ਜਿਹਾ ਬਰਾਬਰ ਹੋ ਜਾਵੇ ਨਾ, ਫਿਰ ਇੱਥੇ ਮੈਂ ਖੈਮਾ ਜਿਹਾ ਬਣਵਾ ਲੈਣਾ, ਸ਼ਾਮ ਨੂੰ ਇੱਥੇ ਖੜੀ ਕਰ ਲਿਆ ਕਰਾਂਗੇ। ਲੋ ਜੀ ਵੀਰੋ ਫਾਈਨਲੀ ਜਨਾਬ ਮਿੱਟੀ ਲੱਗੇ ਇੱਥੇ ਲਵਾਉਣ, ਤੈਨੂੰ ਕਰਾਵਾਂਗੇ ਪੱਧਰੀ। ਆ ਸਬਜ਼ੀਆਂ ਆਪਣੀਆਂ ਕਰ ਦੇਣ ਲੱਗੇ ਜੀ ਖਤਮ। ਥੋੜਾ ਇੱਧਰ ਨੂੰ ਰੱਖੀ ਬਾਬਾ, ਉਹ ਉੱਤੋਂ ਤਾਰਾਂ ਨਹੀਂ ਖੋਲੀਆਂ ਯਾਰ। ਓਏ ਹੋਏ ਇੱਥੇ ਲਾ ਦੇਗਾ ਨਾ, ਤੇ ਮੈਂ ਕਿਹਾ ਫਿਰ ਚਾਚੇ ਨੂੰ ਕਹਾਂਗੇ ਆਪਣਾ ਇਹਨਾਂ ਨੂੰ ਬਲੇਡ ਦੇ ਨਾਲ ਦੇਣ ਧੱਕੇ ਇਹਨਾਂ ਨੂੰ ਕਰ ਦੇਗਾ ਨਾ। ਇਧਰ ਨੂੰ ਇਧਰ ਰਾਤੀ ਦੇ ਭਾਈ ਉਧਰ ਖੜੀ ਕੀਤੀ ਹੈ, ਫਿਰ ਤੇ ਖਾਮਾ ਚ ਲਵਾ ਲਾਂਗੇ। ਜ਼ੈਨ ਤਾਰ ਫਾਸ ਨਾ ਜਾਵੇ ਯਾਰ। ਜ਼ੈਨ ਸਾਹਿਬ ਮਜ਼ਾ ਆਇਆ ਗੱਡੀ ਚਲਾਈ ਜੇ? ਮਜ਼ਾ ਆਇਆ ਜੀ। ਇੱਕ ਉਹ ਖੜੀ ਹੈ ਕਿ ਮਾਸ਼ਾਅੱਲਾ ਪਰੇ ਖੜੀ ਪਈ, ਉਹ ਤੇ ਦੋ ਖੜੀਆਂ ਨੇ। ਭਾਂਦੇ ਕੋਈ ਨਹੀਂ ਖੈਰ ਆ, ਭਾਂਦੇ ਖੈਰ ਆ। ਬਾਕੀ ਟਰੈਕਟਰ ਦੇ ਨਾਲ ਉਹਨੂੰ ਕਹਣਾ ਜ਼ੈਨ ਸਾਹਿਬ ਬੜਾ ਪੱਧਰੀ ਕਰ ਦੇਗਾ। ਅੱਛਾ ਲਓ ਜੀ ਗਾਲਮਾ ਬੜਾ ਔਖਾ ਲਾਇਆ ਮੈਂ ਆਪਣੇ ਹੱਥਾਂ ਨਾਲ ਲਾਇਆ, ਇਧਰ ਗਦ ਨਾ ਭਾਂਦੇ ਕਿਤੇ ਛਾਂ ਇਹਦੀ ਬਾਜੀ ਦਾ ਬਸ ਬਥੇਰਾ। ਉਹਨੂੰ ਕਹਿੰਦਾ ਟਰੈਕਟਰ ਨਾਲ ਸਿੱਧੀ ਕਰ ਦੇਵੇ ਥੋੜੀ ਜਿਹੀ ਜ਼ਰਾ ਨਾ, ਪੱਧਰੀ ਜੀ ਕਰ ਦੇਵੇ, ਫਿਰ ਰੈਂਪ ਬਣ ਜਾਏਗਾ ਗੱਡੀ। ਲੱਗਣਾ ਚੱਕੋ ਟਰੈਕਟਰ ਨਹੀਂ ਫਿਰਨਾ। ਮੈਂ ਜਿਸ ਤਰ੍ਹਾਂ ਆਪਣੇ ਗੱਡੀ ਦੇਤੀ ਵੇਲਾ ਕੈਸੀ ਗੱਲ ਆ, ਨਾਲ ਵਾਲੇ ਪਲਾਟ ਦੇ ਟਰੈਕਟਰ ਲੱਗਾ ਹੈਗਾ। ਪਤਾ ਲੱਗਦਾ ਸਵੇਰ ਨੂੰ ਜਗ੍ਹਾ ਬਣ ਗਈ ਉਹਦੀ। ਹੁਣ ਇਹਦਾ ਤਾਂ ਟੈਂਟ ਬਣਾ ਲਾਂਗੇ ਨਾ ਖੈਮਾ ਜਿਹਾ, ਗਰਾਜ 'ਚ ਖੜੀ ਕਰਨੀ ਬੜੀ ਮੁਸ਼ਕਿਲ ਆ, ਕੱਢਣੀ ਵਾੜਨੀ, ਫਿਰ ਕਿਤੇ ਆਉਣਾ ਜਾਣਾ ਹੁੰਦਾ। ਅਸੀਂ ਕਹਿੰਦਾ ਸਜਾ ਕੇ ਰੱਖਣੀ, ਅਸੀਂ ਚਲਾਉਣ ਨੂੰ ਲਈ ਹੈ। ਲੋ ਜੀ ਹੁਣ ਲੱਗਾ ਜਾਂਦਾ ਪੈਡ ਬਣਨ, ਤਾਂ ਕਿ ਪੱਧਰੀ ਜਗ੍ਹਾ ਆ ਜਾਏ ਇੱਕ ਸਾਈਡ ਤੇ ਖੜੇ ਕਰਨ ਨੂੰ। ਵਾਹ ਜ਼ਬਰਦਸਤ। ਜ਼ੈਨ ਸਾਹਿਬ ਅਸਲ ਮਜ਼ਾ ਹੋਣਾ ਨਾ ਜੀ। ਹੁਣ ਉਹ ਖੜੀ ਹੈ ਨਾ ਗਲੀ ਦੇ ਵਿੱਚ, ਕਿਸੇ ਨਾ ਕਿਸੇ ਨੂੰ ਤੰਗੀ ਹੈ, ਇੱਕ ਸਾਈਡ ਤੇ ਹੋ ਜਾਏਗੀ, ਗੇਟ ਦੇ ਸਾਹਮਣੇ ਖੜੀ, ਪ੍ਰੋਬਲਮ ਹੀ ਕੋਈ ਨਹੀਂ ਹੈਗੀ, ਟੈਨਸ਼ਨ ਕੋਈ ਨਹੀਂ ਹੈਗੀ। ਲੋ ਜੀ ਜ਼ੈਨ ਸਾਹਿਬ ਨੇ ਕਿਹਾ ਕਿ ਫਲਾਨ ਭਾਈ ਟਰੈਕਟਰ ਦੇ ਉਲਟੇ ਟਾਇਰ ਕਰਕੇ ਮਰਵਾ ਲਓ, ਤਾਂ ਕਿ ਜਿਹੜੀ ਜਗ੍ਹਾ ਬਹਿਣੀ ਉਹ ਬਹਿ ਜਾਵੇ, ਤੇ ਗੱਡੀ ਕਹਿੰਦਾ ਤੁਹਾਡੀ ਜਿਹੜੀ ਵਿੱਚ ਟਾਇਰ ਖੁੱਬਣ ਨਾ। ਦੇਖੋ ਨਾ ਹੁਣ ਜ਼ੈਨ ਨਾ ਪੱਥਰ ਬਣ ਜਾਣੀ, ਜਿਹੜੀ ਬਹਿਣੀ ਬਹਿ ਜਾਣੀ ਹੈ ਨਾ। 2-4 ਦਿਨ ਪਾਣੀ ਦੇ ਆਣੇ ਨਾ, ਹਾਂ ਕੰਮ ਸੈੱਟ ਹੋ ਜਾਏਗਾ। ਚਲੋ ਇਹ ਹੈ ਕਿ ਫਿਰ ਆਸਾਨੀ ਹੋ ਜਾਏਗੀ। ਬਾਕੀ ਇਹਨੂੰ ਮਜ਼ੀਦ ਥੋੜਾ ਜਿਹਾ ਆਪ ਅਸੀਂ ਪੱਧਰਾ ਪੁੱਧਰਾ ਵੀ ਕਰ ਲਾਂਗੇ, ਉਹ ਵੀ ਕੋਈ ਨਹੀਂ ਰੌਲਾ ਹੈਗਾ। ਲੋ ਜੀ ਹੁਣ ਅਸੀਂ ਪਹੁੰਚੇ ਜਨਾਬ ਇੱਥੇ ਬਾਬੂ CNG ਤੇ। CNG ਹੁੰਦਾ ਸੀ ਕਿਸੇ ਦੌਰ 'ਚ, ਹੁਣ ਤੇ ਬਾਬੂ ਪੈਟਰੋਲੀਅਮ ਹੋ ਗਿਆ ਜਨਾਬ। ਤਾਂ ਅਸੀਂ ਕਿਹਾ ਪੈਟਰੋਲ ਪਵਾ ਲਈਏ, ਗੱਡੀ ਦੀ ਲਾਈਟ ਸ਼ਾਈਟ ਥੋੜੀ ਘੱਟ ਚੱਲ ਰਹੀ ਸੀ, ਮਤਲਬ ਪੈਟਰੋਲ ਦੀ ਆਵਾਜ਼ ਦੇ ਰਹੀ ਸੀ ਕਿ ਪਵਾ ਲਓ ਭਾਈ, ਤੇ ਝੂਟੇ ਨਾਲ ਲਾਓ, ਤੇਲ ਵੀ ਪਾਓ। ਤੇ ਅਸੀਂ ਹੁਣ ਜਨਾਬ ਇੱਥੋਂ ਹੀ ਆਪਣਾ ਜਿਹੜਾ ਤੱਲਾ ਭਾਈ ਕੋ ਗਏ, ਅਸੀਂ ਇੱਥੋਂ ਹੀ ਟੈਂਕੀ ਫੁੱਲ ਕਰਾ ਗਏ, ਕਿਉਂਕਿ ਪੰਪ ਦਾ ਪੈਟਰੋਲ ਅੱਛਾ ਹੈਗਾ। ਤੇ ਅਸੀਂ ਫਿਰ ਜਨਾਬ ਹੁਣ ਇਹਦੇ ਵਿੱਚ ਹਾਈ ਆਕਟੇਨ ਪਵਾਵਾਂਗੇ ਹਨਾ। ਹੁਣ ਇਸ ਹਾਈ ਆਕਟੇਨ ਪਾਉਣੇ ਨਾ, ਤਾਂ ਕਿ ਜਰਾ ਇੱਕ ਦਫਾ ਇੰਜਨ ਜਿਹੜਾ ਫਰੈਸ਼ ਹੋ ਜਾਵੇ, ਕਿਉਂਕਿ ਉਹਨਾਂ ਕੁਛ ਟਾਈਮ ਖੜੀ ਰਹੀ ਉਹਨਾਂ ਦੇ ਘਰ। ਬਾਕੀ ਫਿਰ ਨੈਕਸਟ ਆਪਣਾ ਜਿਹੜਾ ਆ ਦੂਸਰਾ ਯੂਜ਼ ਕਰ ਲਿਆ ਕਰਾਂਗੇ। ਲੋ ਜੀ ਹੁਣ ਲੱਗੇ ਮਾਸ਼ਾਅੱਲਾ ਜੀ ਹਾਈ ਆਕਟੇਨ ਲਵਾ ਦੇ। ਨੰਬਰ ਚੱਲ ਰਿਹਾ ਕਿ ਖਲੋਤੇ ਚੱਲ ਰਿਹਾ, ਅੱਗੇ ਪਾਏ ਨਜ਼ਰ ਨਹੀਂ ਸਹੀ ਆ ਰਿਹਾ। 26 27 28 29 30 1000 ਨੂੰ ਤਾਂ ਸਮਝ ਨਹੀਂ, ਮਸ਼ੀਨ ਕੱਖ ਨਹੀਂ ਬਾਬਾ। ਆਹੋ ਇਧਰ ਅੱਬੂ ਨੇ ਵੀ ਮਾਸ਼ਾਅੱਲਾ ਨਾਲ ਹੀ ਜੇ ਕਿ ਚਲਾਓ ਤੁਹਾਨੂੰ ਝੂਟਾ ਦਵਾ ਕੇ ਲਿਆਈਏ, ਠੀਕ ਹੈ। ਬੇਟੀ ਅੱਬੂ ਨੇ ਫੜਿਆ ਆ ਕੇ ਬੈਠੀ ਹੈ, ਤੇ ਇਹ ਜਨਾਬ ਵੇਖਣਾ ਹੈ ਸਭ 7500 ਦਾ, ਤੇ ਕਿੰਨੇ ਲੀਟਰ ਪੈ ਗਿਆ ਵੀ ਵੇਖਣਾ ਜਰਾ ਯਾਰ। ਇਹਨੂੰ ਪਾਇਆ ਥੋੜਾ ਸਾਈਡ ਤੇ ਕਹਿੰਦਾ ਨਜ਼ਰ ਹੀ ਨਹੀਂ ਆ ਰਿਹਾ। 24 ਲੀਟਰ ਟੱਪ ਗਿਆ ਮੈਂ ਕਹਿੰਦਾ ਯਾਰ। 24 ਲੀਟਰ ਹੋ ਗਿਆ, 24.5 ਲੀਟਰ ਹੋ ਗਿਆ ਸਰ, ਹਨਾ ਇੰਨਾ ਹੀ ਹੈ ਨਾ। 24.5 ਲੀਟਰ ਲੋ ਜੀ ਦੋਸਤੋ, ਹਾਈ ਆਕਟੇਨ ਪਵਾ ਲੈ ਤਾਂ ਕਿ ਇੰਜਨ ਦਾ ਫਰੈਸ਼ ਹੋ ਜਾਵੇ ਜ਼ਰਾ। 8000 ਰੁਪਇਆ ਭਈਆ ਲੈ ਆ ਜੀ ਪੈਸੇ। ਅੱਗੇ ਜਾਣ ਦਿਓ, ਕਹਿੰਦਾ ਪੈਸੇ ਅੱਗੇ ਜਾ ਕੇ ਲਾਂਗੇ, ਕਿ ਪਤਾ ਨਹੀਂ ਮੈਂ ਕਿਹਾ ਕਹਿੰਦੇ ਲੈਣਾ ਹੀ ਨਹੀਂ ਲੱਗਦਾ ਤੁਹਾਡੇ ਕੋਲੋਂ ਹੈ। ਚਲਾਨ ਭਾਈ ਜੀ ਕੀ ਘਰ ਲਏ, ਉਧਰੋਂ ਗੱਡੀ ਦੇ ਚਾਹ ਚੜੇ, ਉਧਰੋਂ ਗੁੱਤੀ ਦਾ ਬੜਾ ਚਾਹ ਸੀ, ਗੁੱਤੀ ਸੂ ਪਈ ਆ। ਫੈਸਲ ਸਾਹਿਬ ਆਏ ਖਬਰ ਸੁਣਾ ਕੇ ਦਿਮਾਗ ਉਹ ਸਾਡਾ ਉਲਟ ਕਰ ਛੱਡਿਆ। ਇਹਨਾਂ ਨੂੰ ਮੈਂ ਬੰਦਿਆਂ ਨੂੰ ਕੱਲ ਇੱਧਰ ਦੇਖੋ ਸ਼ਾਹ ਜੀ, ਕੱਲ ਦਾ ਇਹਨਾਂ ਨੂੰ ਮੈਂ ਕਹਿੰਦਾ ਰਿਹਾ ਭਾਈ ਮੈਂ ਗੱਡੀ ਲੈਣ, ਮੈਂ ਕਿਹਾ ਬਾਕਸ ਲਿਆਓ, ਚੱਕ ਕੇ ਬਾਕਸ ਲਿਆਓ,
ਨਾ ਇਹ ਗਿਆ ਨਾ ਜੰਮਾ ਨਾ ਦੋਵੇਂ ਹੁਣ ਇਹਦੇ ਚੱਕ ਕੇ ਲਿਆਂਦਾ ਹੀ ਆ ਨਾ। ਨਹੀਂ ਭਾਈ ਬੜੀ ਮਿਹਨਤ ਕਰਨੀ ਪੈਂਦੀ ਹੈ ਬੱਚੇ ਸਾਂਭਣ ਵਾਸਤੇ। ਸਰਦੀ ਵੀ ਐਤਕੀ ਦੇ ਘਰ ਤੋੜੀ ਪੈ ਰਹੀ ਆ। ਮੈਂ ਬਣਾਇਆ ਤੁਸੀਂ ਇੱਥੇ ਸੀਗੇ ਹਾਂਜੀ ਕਿੰਨੇ ਪੈਸੇ ਲਾ ਕੇ ਬਣਵਾਏ, ਕਿਉਂ ਇਹਨਾਂ ਦੀ ਖਾਤਰ ਹੀ ਬਣਵਾਇਆ। ਅਸੀਂ ਅੱਗ ਲਾਉਣ ਨੂੰ ਬਣਾਏ, ਦੱਸ ਇਹਨਾਂ ਚ ਪੱਟੇ ਪਾਉਣੇ ਡੰਗਰਾਂ ਨੂੰ। ਸਹੀ ਗੱਲ ਭਾਜੀ ਉਹਨਾਂ ਨੇ ਕਿਹਾ ਨਹੀਂ, ਅਸੀਂ ਵੀ ਕਿਹਾ ਚਲੋ ਜਗ੍ਹਾ ਠੀਕ, ਮਗਰ ਜਗ੍ਹਾ ਮੇਰੇ ਹਿਸਾਬ ਨਾਲ ਬਹੁਤ ਛੋਟੀ ਹੈ, ਕੁੱਤੀ ਕੋ ਘੁੰਮ ਨਹੀਂ ਹੁੰਦਾ। ਹੁਣ ਅਸੀਂ ਸ਼ਿਫਟ ਕਰਨ ਲੱਗੇ ਆ, ਥੋੜੀ ਨਵੀਂ ਸੀ ਮੈਸ ਕਰਕੇ ਸੁੱਕ ਜੀ ਪਾ ਲਈ ਥੱਲੇ, ਪਰ ਇਹਨਾਂ ਚ ਕੱਪੜੇ ਕੁਪੜੇ ਵਿਛਾਣੇ ਆ। ਬਾਕੀ ਹੁਣ ਉਹ ਜੋ ਮੇਰੇ ਮਾਲਕ ਨੂੰ ਮਨਜ਼ੂਰ ਆ। ਇਹਦੀ ਜ਼ਿੰਦਗੀ ਹੈ ਨਾ, ਉਹਨੂੰ ਬਾਹਰ ਕਮਾ ਚ ਵੀ ਸੱਟਾ ਉਹਨਾਂ ਨੇ ਭੱਜ ਜਾਣਾ ਹੀ। ਸਹੀ ਗੱਲ। ਹਾਂ ਤੇ ਜੋ ਆ ਜਿਹੜੀਆਂ ਵਾਰਾਂ ਕੁੱਤੀਆਂ ਏਦਾਂ ਹੀ ਹੁੰਦੀਆਂ ਨੇ ਯਾਰ, ਉਹਦਾ ਰੱਬ ਮਾਲਕ ਇਹਦੀ ਸੇਵਾ ਤੇ ਅਸੀਂ ਕਰਨੀ ਹੈ, ਪਰ ਉਹ ਵੀ ਬਾਚੀ ਜਾਂਦੇ ਬਾਅਦ ਜਿਹਦੀ ਅੱਲਾ ਨੇ ਜ਼ਿੰਦਗੀ ਰੱਖੀ ਹੁੰਦੀ ਹੈ ਸਲਾਮ ਭਾਈ। ਹਾਂਜੀ ਬਰਾਬਰ ਸਾਡੀ ਜ਼ਿੰਮੇਵਾਰੀ ਹੈ ਨਾ, ਵੇਖੋ ਹੁਣ ਅਸੀਂ ਤਾਂ ਕਰਨਾ ਨਾ ਉਹਨੂੰ। ਉਦਾਂ ਵੈਸੇ ਇੱਥੇ ਸੇਕ ਤਾਂ ਬੜਾ ਵਾ, ਡੰਗਰ ਡੁੰਗਰ ਅੰਦਰ ਬੰਨੇ ਹੁੰਦੇ ਸਾਰੇ, ਇਹਨਾਂ ਦਾ ਆਪਣਾ ਹੀ ਬੜਾ ਹਬਸ ਹੁੰਦਾ ਵਾ। ਗੱਲ ਭਰਾਵਾ ਨਿੱਗ ਦੀ ਨਹੀਂ, ਗੱਲ ਮੇਰੀ ਸਮਝੋ ਕਿ ਗੱਲ ਹੈ ਕਿ ਜਗ੍ਹਾ ਖੁੱਲੀ ਹੋਣ ਦੀ। ਸਹੀ ਗੱਲ, ਇਹ ਵੀ ਗੱਲ ਸਹੀ। ਘੁੰਮਣਾ ਵਾ ਅਸੀਂ ਇੱਕ ਜਗ੍ਹਾ ਬਹਿ ਥੱਕ ਜਾਂਦੇ ਆ ਨਾ, ਉਹਨੇ ਉੱਠ ਕੇ ਹੁਣ ਇਧਰ ਨੂੰ ਐਮੂ ਕਰਕੇ ਬਣਾ, ਇਧਰ ਨੂੰ ਐਮੂ ਕਰਕੇ, ਜਦੋਂ ਵੀ ਘੁੰਮਣਾ ਵਾ ਇੱਕ ਅੱਧਾ ਬੱਚਾ ਵੀ ਥੱਲੇ ਆ ਗਿਆ ਤੇ ਸਮਝੋ ਹੋ ਗਿਆ ਫਿਰ। ਅੱਲਾ ਰਹਿਮ ਕਰੇ ਬਸ। ਅੱਲਾ ਕੋਈ ਨਹੀਂ, ਚੰਗਾ ਜਿਹੀ ਜ਼ਿੰਦਗੀ ਹੋਈ ਇਨਸ਼ਾਅੱਲਾ ਕਰਦੇ ਹਾਂ। ਕੱਢ ਫਸਲ ਬਾਹਰ ਆਉਣਾ। ਹੁਣ ਜੀ ਇੱਥੇ ਲਾਗੇ ਮੀਟਰ ਵੀ ਰੱਖਿਆ ਜਾਂਦੇ, ਠੀਕ ਹੈ। ਟੈਂਪਰੇਚਰ ਵਾਲਾ ਬਲਬ ਵੀ ਲਾਇਆ ਵਾ, ਸਵੇਰ ਹੀਟ ਵਾਲਾ ਬਲਬ ਲਿਆ ਕੇ ਲਾਵਾਂਗੇ, ਠੀਕ ਹੈ। ਤੇ ਇਹਨੇ ਦਿੱਤੇ ਸੀਗੇ ਟੋਟਲ 7 ਬੱਚੇ, ਜਿਨ੍ਹਾਂ ਚੋਂ 5 ਹੈਗੇ ਆ ਤੇ 8 ਦਿੱਤੇ ਸੀ। ਕਿਤੇ ਦਿੱਤੇ ਸੀ? 8 ਦਿੱਤੇ ਸੀ। 8 ਦਿੱਤੇ ਸੀ। ਮੇਰਾ ਤਜਰਬਾ ਗਲਤ ਨਹੀਂ ਸੀ ਨਾ ਹੈਗਾ। ਹਾਂ ਸਹੀ। ਮੈਂ ਕਿਹਾ 7 ਤੋਂ 8 ਨੇ ਬੱਚੇ ਦੇਣੇ ਆ। ਤੇ ਹੁਣ 2 ਬੱਚਿਆਂ ਦੇ ਹੋਰ ਐਕਸਪਾਇਰ ਹੋ ਗਏ। ਇੱਕ ਤਾਂ ਅਸੀਂ ਵੇਖੇ ਨਹੀਂ ਸੀ, ਸਮਝ ਰਿਹਾ 6 ਦਿੱਤੇ ਹੋਏ ਆ। ਬਹਰਹਾਲ ਉਹ ਇੱਕ ਕੱਲ ਐਕਸਪਾਇਰ ਹੋਇਆ ਸੀਗਾ, 2 ਅੱਜ ਐਕਸਪਾਇਰ ਹੋਏ ਆ। ਤੇ ਐ ਉਹ ਬੱਚੇ ਪਏ ਨੇ, ਮਾਸ਼ਾਅੱਲਾ 8 ਬੱਚੇ ਦਿੱਤੇ ਸੀ ਬਿਜਲੀ ਨੇ। ਓਏ ਹੋਏ, ਐ ਬੜੀ ਮੁਸ਼ਕਿਲ ਨਾਲ ਤੋਂ ਲੁਕੋ ਕੇ ਰੱਖੇ। ਇਹ ਫੀਮੇਲ ਆ, ਦੇਖਿਆ। ਇਹਨੂੰ ਫੜ ਬਾਬਾ ਜੀ, ਇਹਨਾਂ ਨੂੰ ਕਿਤੇ ਦਫਨਾਈਏ ਪਹਿਲੇ ਬਾਹਰ ਬੱਚਿਆਂ ਨੂੰ। ਇਹ ਵੀ ਫੀਮੇਲ ਹੈ ਕਿ ਮੇਲ ਹੈ? ਫੀਮੇਲ ਸੀ ਦੋਵੇਂ। ਨਿਸ਼ਾਨ ਤਕਰੀਬਨ ਹਰ ਬੱਚਿਆਂ ਦੇ ਹੈਗੇ। ਓਏ ਹੋਏ, ਉਹਨਾਂ ਦਾ ਸਿਰ ਜ਼ਖਮੀ ਹੋਇਆ ਹੈ। ਜ਼ਖਮੀ ਹੋਇਆ ਸੀ ਹੈ, ਇਦਾਂ ਹੀ ਸੀ ਇਹ। ਉਹਦਾ ਸਿਰ ਜ਼ਖਮੀ ਹੋਇਆ ਹੈ ਨਾ, ਵੇਖੋ ਦੱਸੋ। ਤੇ ਹੈ ਠੀਕ ਸੀ ਨਾ, ਇਹਦੇ ਕੰਨ ਤੇ ਸੀਗਾ ਨਿਸ਼ਾਨ, ਤੇ ਦੋਨੋਂ ਫੀਮੇਲਾਂ ਸੀ। ਤੇ ਜਿਹੜਾ ਪਹਿਲੇ ਐਕਸਪਾਇਰ ਹੋਇਆ ਸੀ ਵੈਸੇ ਉਹ ਕਿਹੜਾ ਸੀਗਾ? ਪਹਿਲੇ ਉਹ ਜ਼ੋਰੋ ਵਰਗਾ ਹੀ ਸੀ ਬਿਲਕੁਲ। ਨਰਸੀ ਮਾਦੀ ਸੀ ਉਹ ਨਰਸੀ। ਹੁਣ ਆਪਣੇ 3 ਬੱਚੇ ਐਕਸਪਾਇਰ, 1 ਮੇਲ ਤੇ 2 ਫੀਮੇਲਾਂ ਜਿਹੜੀਆਂ ਸਾਡੀਆਂ ਐਕਸਪਾਇਰ ਹੋ ਗਈਆਂ ਨੇ। ਅੱਲਾ ਦੀ ਰਜ਼ਾ ਵੇ। ਫੀਮੇਲ ਮਾਸ਼ਾਅੱਲਾ ਬਹੁਤ ਜ਼ਬਰਦਸਤ। ਇਹ ਤੈਨੂੰ ਪਸੰਦ ਸੀਗੀ? ਹੈ ਬਹੁਤ ਪਸੰਦ ਸੀ ਆ। ਫੈਸਲੇ ਦਾ ਫੋਨ ਆਇਆ ਤੇ ਬਸ ਇੱਕ ਰੋਣਾ ਹੀ ਰਹਿ ਗਿਆ, ਤੇ ਬਾਕੀ ਤੇ ਸਾਰੀ ਆਵਾਜ਼ ਉਹੀ ਸੀਗੀ। ਅਰਸਲਾਨ ਭਾਈ ਬੜੀ ਸੋਹਣੀ ਫੀਮੇਲ ਸੀਗੀ ਜਿਹੜੀ ਐਕਸਪਾਇਰ ਹੋ ਗਈ ਹੈ। ਉਹ ਮੈਂ ਕਿਹਾ ਕੋਈ ਨਹੀਂ ਕਮਲਿਆ, ਦਿਲ ਕਾਹਨੂੰ ਛੱਡਦਾ ਦੱਸ। ਮੈਂ ਇਹ ਚੀਜ਼ਾਂ ਵੇਖ ਫੇਸ ਕਰ ਚੁੱਕੇ ਹੈਗੇ, ਭਰਾ ਸਾਡੇ ਦੀਆਂ ਪਹਿਲੀ ਵਾਰੀ ਹੈ। ਏਦਾਂ ਹੀ ਹੈ। ਆਹੋ ਤੂੰ ਗੱਲ ਇਹ ਖੁਸ਼ੀਆਂ ਦੇ ਨਾਲ ਗਮ ਨਾਲ ਹੀ ਹੁੰਦੇ ਨੇ। ਇਹ ਚੀਜ਼ਾਂ ਜ਼ਿੰਦਗੀ ਮੌਜ ਆਪਣੇ ਹੱਥ ਚ ਹੁੰਦੀ ਹੈ, ਇਹਨੂੰ ਕਦੀ ਮਰਨ ਨਾ ਦਿੰਦੇ। ਏਦਾਂ ਹੀ ਐਸੇ ਤਰ੍ਹਾਂ ਹੀ ਹੈ ਨਾ। ਇਹ ਗਰੀਬ ਮਰਦਾ, ਅਮੀਰ ਮਰਦਾ ਨਾ, ਜੇ ਜ਼ਿੰਦਗੀ ਮੌਤ ਉਹਨਾਂ ਬੰਦਿਆਂ ਦੇ ਹੱਥ ਹੁੰਦੀ, ਠੀਕ ਹੈ। ਤੇ ਗਰੀਬ ਨੂੰ ਕੋਈ ਛੱਡਦਾ ਕੋਈ ਨਾ ਹੈਗਾ। ਤੇ ਇਸ ਕਰਕੇ ਇਹਨੂੰ ਆਪਾਂ ਫਰੀ ਦਫਨਾਈਏ। ਤੇ ਇਹ ਵੇਖੋ ਅਸੀਂ ਇਹ ਨਿਜ਼ਾਮ ਬਣਾਇਆ ਜੀ ਇਹਨਾਂ ਵਾਸਤੇ, ਸਹੀ ਹੈ। ਹਾਲਾਂਕਿ ਇੱਧਰ ਬੱਕਰੀਆਂ ਤੋਂ ਬਚਾਉਣ ਵਾਸਤੇ ਵੀ ਲਾਇਆ ਜੀ। ਤੇ ਸਵੇਰੇ ਇਨਸ਼ਾਅੱਲਾ ਪਹਿਲਾਂ ਮੇਰੀ ਫੁਰਸਤ 'ਚ ਕੰਮ ਇਹ ਹੋਣਾ ਕਿ ਮੈਂ ਉਹ ਬਲਬ ਸੜਿਆ ਹੋਇਆ ਵਾ, ਠੀਕ ਆ, ਹੀਟਰ ਮੋਟਰ ਦੇ ਬੱਚਿਆਂ ਨੂੰ ਲਾਇਆ ਵਾ, ਉਧਰ ਉਹਨਾਂ ਨੂੰ ਕੰਮ ਖਰਾਬ ਹੋ ਜਾਣਾ ਆ। ਇਹਨਾਂ ਨੂੰ ਬਲਬ ਲਾ ਕੇ, ਕਿਉਂਕਿ ਅੰਦਰ ਨਿੱਘ ਬਹੁਤ ਆ। ਹੁਣ ਟੈਂਪਰੇਚਰ ਮੀਟਰ ਲੈ ਕੇ ਹਜੇ ਲਿਖਿਆ 2-4 ਮਿੰਟ ਹੋਏ ਤੇ 13 ਤੋਂ ਪਲੱਸ ਹੋ ਗਿਆ। ਮੇਰੇ ਤਕਰੀਬਨ 20+ ਟੈਂਪਰੇਚਰ ਹੋਣਾ ਵਾ, ਤੇ ਇਹਦੇ ਵਾਸਤੇ ਬੱਚਿਆਂ ਲਈ ਮਾਸ਼ਾਅੱਲਾ ਕਾਫੀ ਹੋਣਾ। ਵੈਸੇ ਤਾਂ 27-28 ਤੋਂ ਉੱਪਰ ਹੋਣਾ ਚਾਹੀਦਾ। ਕੱਲ ਪਹਿਲਾ ਕੰਮ ਜਿਹੜਾ ਮੈਂ ਮੀਟਰ ਲਿਆ ਕੇ ਲਾ ਦੇਣਾ, ਤਾਂ ਕਿ ਬੱਚਿਆਂ ਨੂੰ ਅੱਗੇ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ। ਸਾਡੇ ਕੋਲ 5 ਬੱਚੇ ਨੇ, ਅਸੀਂ ਇਹਨਾਂ ਨੂੰ ਧਿਆਨ ਨਾਲ ਪਾਲ ਲਈਏ। ਤੇ ਦੋਸਤ ਜੀ ਹੁਣ ਦੋਸਤੋ ਅਸੀਂ ਲੱਗੇ ਇਹਨਾਂ ਨੂੰ ਦਫਨਾਉਣ। ਪਤਾ ਨਹੀਂ ਯਾਰ ਕੀ ਹੋਇਆ, ਅਚਾਨਕ ਬਸ ਪਤਾ ਨਹੀਂ ਲੱਗਾ। ਮਲਕ ਸਾਹਿਬ ਆ ਗਏ। ਅਸਲਾਮ ਅਲੈਕਮ। ਮਲਕ ਸਾਹਿਬ ਨੂੰ ਸਵੇਰ ਦੀ ਖੁਸ਼ੀ ਦੀ ਖਬਰ ਮਿਲੀ, ਤੇ ਖੁਸ਼ੀ ਦੀ ਖਬਰ ਤੁਹਾਡੇ ਪਹੁੰਚਦੇ ਪਰ ਆਵਾ ਗਮ ਦੀ ਬਦਲ ਗਈ। 2 ਬੱਚੇ ਹੁਣ ਮਲਕ ਸਾਹਿਬ ਅਸੀਂ ਆ ਕੇ ਵੇਖਿਆ ਤੇ ਐਕਸਪਾਇਰ ਹੋਏ ਪਏ ਜੀ। ਹਾਂਜੀ ਮੈਂ ਬੱਚਿਆਂ ਨੂੰ ਵੀ ਨਾਲ ਲੈ ਕੇ ਤੂੰ ਚੱਲੀਏ, ਖੁਸ਼ਖਬਰੀ ਆਈ ਹੈ। ਤੇ ਫੈਸਲ ਨੂੰ ਜਿੰਨਾ ਚਾਹ ਸੀਗਾ, ਹੁਣ ਫੈਸਲ ਦੁਖੀ ਵੀ ਹੁੰਦਾ। ਮੈਂ ਰੱਬ ਦੀ ਮਰਜ਼ੀ, ਬੰਦੇ ਦੇ ਹੱਕ ਵਿੱਚ ਕੋਈ ਸ਼ੈ ਨਹੀਂ ਹੈਗੀ। ਤੁਸੀਂ ਬੈਠੋ, ਅਸੀਂ ਆਇਆ ਦਫਨਾ ਕੇ ਆਏ ਬੱਚੇ ਮਾੜੇ ਬਸ ਹੋਣੀ ਹੁੰਦੇ ਜੀ। ਹੁਣ ਕਈ ਲੈ ਚੱਲੇ ਆ ਜੀ, ਠੀਕ ਆ। ਇੱਥੇ ਕਿਤੇ ਜਗ੍ਹਾ ਕੱਢਦੇ ਆ ਯਾਰ, ਇੱਥੇ ਟੋਆ ਨਾ ਜਿੱਥੇ ਨਰਮ ਜਗ੍ਹਾ ਵੇਖ ਕੇ ਸੌਖਾ ਨਿਕਲ ਵੀ ਜਾਵੇ, ਇੱਥੇ ਕੱਢਦੇ ਆ। ਫਸਲੇ ਵੀ ਦੋਵਾਂ ਦਾ ਫਰਕ ਕਿੰਨਾ ਹੀ ਆ। ਬੱਚਾ ਨਾ ਵੈਸੇ ਹੀ ਕਮਜ਼ੋਰ ਜਿਹਾ, ਬਹੁਤ ਕਮਜ਼ੋਰ ਜਿਹਾ ਸੀ। ਇਹ ਹੈ ਠੀਕ। ਇਹੀ ਪਹਿਲੇ ਬਹੁਤੀ ਬਿਮਾਰ ਸੀ। ਇਹੀ ਬਿਮਾਰ ਸੀ ਹੁਣ ਨਾ, ਜਿਹੜਾ ਚਟਿਆ ਨਹੀਂ ਸੀ ਇਹਨੂੰ। ਹਾਂ ਤੇ ਇਹ ਜਿਹੜੀ ਇਹ ਠੀਕ ਸੀਗੀ, ਇਹ ਬਿਲਕੁਲ ਠੀਕ ਸੀ। ਬੱਚੇ ਦੀ ਮਾਸ਼ਾਅੱਲਾ ਲੰਬਾਈ ਦੇਖ, ਇੱਧਰ ਦੇਖ, ਇੱਕ ਗਿੱਠ ਛਿੜਾ ਬੱਚਾ ਨਹੀਂ ਆ ਤਗੜਾ, ਉਹ ਚ ਕਮਜ਼ੋਰ ਸੀ। ਚਲੋ ਜੋ ਮੇਰੇ ਰੱਬ ਨੂੰ ਮਨਜ਼ੂਰ ਸੀ ਯਾਰ, ਜੋ ਰੱਬ ਸੋਹਣੇ ਦੀ ਰਜ਼ਾ ਆ। ਏਦਾਂ ਹੀ ਬੰਦੇ ਨੇ ਮਿੱਟੀ 'ਚ ਢੋਲ ਜਾਣਾ ਬਾਬਾ, ਇੱਕ ਦਿਨ ਏਦਾਂ ਹੀ ਹੈ ਨਾ। ਬਿਲਕੁਲ ਏਦਾਂ। ਅਗਲੇ ਹੱਥੀ ਮਿੱਟੀ ਪਾ ਦਿੰਦੇ ਭਾਈ ਉੱਤੇ। ਤਾਂ ਵੀਰ ਪਰੇਸ਼ਾਨ ਨਹੀਂ ਹੋਣਾ, ਠੀਕ ਆ ਹੈਂ। ਹੁਣ ਦੁਆ ਕਰ ਤੇ ਵੀਰੋ ਤੁਸੀਂ ਵੀ ਦੁਆ ਕਰੋ ਕਿ ਅੱਲਾ ਜਿਹੜੇ ਬਚ ਗਏ ਇਹਨਾਂ ਨੂੰ ਤੰਦਰੁਸਤੀ ਦੇਵੇ। ਤੇ ਜਿਹੜਾ ਚਾਹ ਸੀ ਯਾਰ, ਮੈਨੂੰ ਪਤਾ ਨਾ
ਮੇਰੇ ਤੇ ਗੁਜ਼ਰੀ ਕਿ ਫੈਸਲੇ ਦਿਲ ਤੇ ਇਸ ਟਾਈਮ ਕੀ ਗੁਜ਼ਰਦੀ ਹੋਣੀ। ਮੈਂ ਇਹਨੂੰ ਹੌਸਲਾ ਦਿੱਤਾ ਵੀਡੀਓ ਤੋਂ ਹਟ ਕੇ ਵੀ, ਮੈਂ ਮੇਰਾ ਵੀਰ ਪਰੇਸ਼ਾਨ ਨਾ ਹੋ, ਜ਼ਿੰਦਗੀ ਮੌਤ ਜੇ ਬੰਦੇ ਦੇ ਹੱਥ ਵਿੱਚ ਹੁੰਦੀ ਨਾ ਤੇ ਬੰਦਾ ਕਦੀ ਕਿਸੇ ਨੂੰ ਮਰਨ ਨਾ ਦਿੰਦਾ, ਭਾਵੇਂ ਆਪਣੇ ਜੀਆਂ ਨੂੰ ਵੀ। ਤੇ ਇਹ ਚੀਜ਼ਾਂ ਸ਼ੌਕ ਦੇ ਵਿੱਚ ਨਾਲ ਚੱਲਦੀਆਂ ਹੀ ਨੇ। ਤੇ ਅੱਲਾਹ ਪਾਕ ਜਿਹੜੇ ਬੱਚੇ ਆ ਉਹਨਾਂ ਨੂੰ ਤੰਦਰੁਸਤੀ ਦੇਵੇ, ਉਹ ਖੈਰ ਗਾਫੀਆ ਨਾਲ ਪਲ ਜਾਣ। ਸਾਡੇ ਵਾਸਤੇ ਉਹੀ ਲੱਖਾਂ ਦੇ ਨੇ ਤੇ ਉਹੀ ਲੱਖਾਂ ਕਰੋੜਾਂ ਨੇ ਸਾਡੇ ਵਾਸਤੇ। ਤੇ ਦੋਸਤੋ ਅੱਜ ਦੇ ਵਲੌਗ ਦਾ ਇੱਥੇ ਕਰਦੇ ਇਖਤਤਾਮ। ਦਿਨ ਚੜਿਆ ਤੇ ਬੜੀ ਖੁਸ਼ੀ ਸੀ, ਦਿਨ ਦਾ ਇਖਤਤਾਮ ਹੋਇਆ, ਉਹ ਖੁਸ਼ੀ ਗਮ 'ਚ ਬਦਲ ਗਈ। ਅੱਲਾਹ ਪਾਕ ਦੀ ਰਜ਼ਾ ਜੇ ਦੁਆ ਕਰਿਓ ਜਿਹੜੇ ਬਚ ਗਏ ਨੇ ਮੇਰੇ ਵੀਰ, ਤੁਹਾਡਾ ਸਾਡਾ ਸ਼ੌਕ ਸਲਾਮਤ ਰਵੇ, ਉਹ ਬੱਚੇ ਪਲ ਜਾਣ। ਫਿਰ ਆਪਣੇ ਵੀਰ ਸਲਾਮ ਇਜਾਜ਼ਤ ਦਿਓ। ਅੱਲਾਹ ਹਾਫਿਜ਼।